ਕਿਸੇ ਹੋਰ ਮੀਡੀਆ ਜਾਂ ਕਿਹੜੇ ਆਫਿਸਰ ਨੂੰ ਕਿਹਾ ਪੰਜਾਬ ਦੇ ਕਿ ਜੀ ਆਪਣੇ ਚੀਫ ਮਿਨਿਸਟਰ ਨੂੰ ਸ਼ੁਕਰੀਆ ਕਰ ਦੇਣਾ, ਮੈਂ ਜ਼ਿੰਦਾ ਬਠਿੰਡਾ ਪਹੁੰਚ ਗਿਆ, ਜਿਵੇਂ ਵਰਦੀਆਂ ਗੋਲੀਆਂ ਜਾਂ ਟੈਂਕਾਂ ਦੇ ਗੋਲਿਆਂ ਚੋਂ ਨਿਕਲ ਕੇ ਆਇਆ ਹੋ। ਔਰ ਉਹਨਾਂ ਦੀਆਂ ਉਹ 3-3 ਫੁੱਟੀਆਂ ਐਂਕਰਾਂ ਜਿਹੜੀਆਂ 6-6 ਫੁੱਟ ਉੱਡਦੀਆਂ ਉਹ ਆਪਣਾ ਕੰਮ ਕਰ ਰਹੀਆਂ। ਸੋਸ਼ਲ ਮੀਡੀਆ ਦੇ ਉੱਤੇ ਕਿੰਨੀ ਨਫਰਤ ਸਿੱਖ ਕੌਮ ਪੰਜਾਬ ਔਰ ਉਹਦੇ ਲਈ ਪਸਾਰੀ ਜਾ ਰਹੀ ਹੈ। It's an attack on every single Indian. It is an attack on our democracy itself. कि साड़ी जमहूरीत पे अटैक हो गया। पंजाब is becoming a hub for terroristic activities. उन्होंने मीडिया की स्टोरी का कि भी जदों का मोदी जड़ा वापस आया दिल्ली, यही चल रहा है कि असी 1984 याद करा देंगे सिखा नूं। ते हुण जो असी सिखा नाल करना है 1984 बहुत उहदे सामने पेतला होएगा। पंजाब गवर्नमेंट भी समझ ले भी असी नामो निशान तुहाडा मिटा देंगे, तुहाडा इतिहास भी नहीं रहन देंगे। ब्रेक तो बाद थोड़ा सभ का भरपूर स्वागत है। सो व्यूअर्स हुण आपां गलबात करन जा रहे हैं कि RSS दा हिंदूत्वी तंत्र इस वेले सिख कौम अते गुरुद्वारियां दे खिलाफ ना पक्की प्रोपेगेंडा विच ਲੱਗਿਆ ਹੋਇਆ ਹੈ और सोशल मीडिया की वरतों करके सिखां नूं नवंबर 1984 की सिख नस्ल कुशी दोहरान ਦੀਆਂ ਜਿਹੜੀਆਂ ਧਮਕੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ और ਇਉਂ ਜਾਪਦਾ ਹੈ ਕਿ ਇੱਕ ਹੋਰ ਸਿੱਖ ਨਸਲ ਕੁਸ਼ੀ ਲਈ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ? देखो 5 जनवरी ਨੂੰ ਜਦੋਂ ਕਿ ਮੋਦੀ ਬੈਰੰਗ ਵਾਪਸ ਜਾਂਦਾ ਹੈ, ਕਿਉਂਕਿ ਉਸ ਦਾ ਫਲੋਪ ਸ਼ੋਅ ਹੈ ਰੈਲੀ ਦਾ, ਅੱਛਾ, ਔਰ ਕਿਵੇਂ ਉਹਨੂੰ ਟਵਿਸਟ ਦਿੱਤੀ ਜਾਂਦੀ ਹੈ, ਉਹਦੀ ਆਪਣੀ ਜ਼ਬਾਨੀ ਜਿਹਨੂੰ ਉਹਨਾਂ ਦੀ ਨਿਊਜ਼ ਏਜੰਸੀ ਜਿਹੜੀ ਰਾਹ ਦਾ ਮਾਊਥਪੀਸ ਹੈ ANI, ਉਹਨੂੰ ਕਿਸੇ ਹੋਰ ਮੀਡੀਆ ਜਾਂ ਕਿਹੜੇ ਆਫਿਸਰ ਨੂੰ ਕਿਹਾ ਪੰਜਾਬ ਦੇ ਕਿ ਜੀ ਆਪਣੇ ਚੀਫ ਮਿਨਿਸਟਰ ਨੂੰ ਸ਼ੁਕਰੀਆ ਕਰ ਦੇਣਾ, ਮੈਂ ਜ਼ਿੰਦਾ ਬਠਿੰਡਾ ਪਹੁੰਚ ਗਿਆ, ਜਿਵੇਂ ਵਰਦੀਆਂ ਗੋਲੀਆਂ ਜਾਂ ਟੈਂਕਾਂ ਦੇ ਗੋਲਿਆਂ ਚੋਂ ਨਿਕਲ ਕੇ ਆਇਆ ਹੋਏ। ਲੇਕਿਨ ਕਿਵੇਂ ਇਹਨਾਂ 24 ਘੰਟਿਆਂ ਦੇ ਵਿੱਚ ਉਹਨਾਂ ਦਾ ਮੇਨ ਸਟ੍ਰੀਮ ਮੀਡੀਆ ਰਿਪਬਲਿਕ TV ਔਰ ਗੋਸਵਾਮੀ ਔਰ ਉਹ ਸਾਰੇ ਫਰੋਡੀਏ ਹੋਣ ਜਿਹੜੇ, ਔਰ ਉਹਨਾਂ ਦੀਆਂ ਉਹ 3-3 ਫੁੱਟੀਆਂ ਐਂਕਰਾਂ ਜਿਹੜੀਆਂ 6-6 ਫੁੱਟ ਉੱਡਦੀਆਂ ਉਹ ਆਪਣਾ ਕੰਮ ਕਰ ਰਹੀਆਂ। ਸੋਸ਼ਲ ਮੀਡੀਆ ਦੇ ਉੱਤੇ ਕਿੰਨੀ ਨਫਰਤ ਸਿੱਖ ਕੌਮ ਪੰਜਾਬ ਔਰ ਉਹਦੇ ਲਈ ਪਸਾਰੀ ਜਾ ਰਹੀ ਹੈ। ਕਿਵੇਂ ਉਹਨਾਂ ਦੀ ਜਿਹੜੀ ਸਿਆਸੀ ਲੀਡਰਸ਼ਿਪ ਮਰਤਿੰਜੋ ਯੱਗਿਆ ਜਿਹੜਾ ਮੱਧ ਪ੍ਰਦੇਸ਼ ਤੋਂ ਕਰਵਾ ਕੇ ਜਿਹੜਾ ਕਿ ਔਰ ਸਾਰੇ ਪਾਸੇ ਪੂਜਾ ਦਿੱਲੀ 'ਚ ਵੀ ਹੋ ਰਹੀ ਹੈ ਔਰ ਸਾਰੇ ਭਾਰਤ 'ਚ ਉਹਨਾਂ ਨੇ ਡਿਊਟੀਆਂ ਲਾਤੀਆਂ ਵੀ ਫਲਾਣੀ ਥਾਂ ਪੂਜਾ ਮੋਦੀ ਦੀ ਲੰਬੀ ਜ਼ਿੰਦਗੀ ਲਈ ਜਾਂ ਦੂਜੇ ਲਈ, ਜਿਵੇਂ ਸਮੁੰਦਰ 'ਚੋਂ ਉਹਨੂੰ ਕੱਢ ਕੇ ਲਿਆਂਦਾ ਡੁੱਬੇ ਹੋਏ ਨੂੰ। ਸੋ ਇਸ ਕਿਸਮ ਦਾ ਮਾਹੌਲ। ਲੇਕਿਨ ਤੁਹਾਨੂੰ ਇਹ ਅੰਦਾਜ਼ਾ ਹੋ ਜਾਏਗਾ ਕਿ ਵੀ ਇਹ ਇਹਨਾਂ ਨੇ ਜਿਹੜੀ ਇਹਨਾਂ ਦੀ ਨੀਤੀ ਸਿੱਖੀ ਨੂੰ ਸਿੱਖਾਂ ਨੂੰ ਆਪਣੇ ਆਪ 'ਚ ਜਜ਼ਬ ਕਰਨ ਦੀ ਸੀ, ਉਹਦੀ ਨਾਕਾਮਯਾਬੀ ਤੋਂ ਬਾਅਦ ਇਹ ਲੱਗਦਾ ਹੈ ਕਿ ਉਸ ਫਾਈਨਲ ਸਟੈਪ ਵਾਲੀ ਵੱਧ ਰਹੇ ਨੇ। ਜੋ ਇੰਦਰਾ ਗਾਂਧੀ ਨੇ, ਜਿਹਨੇ ਦੇਖਿਆ ਕਿ ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ, ਉਹ ਪਾਣੀ ਲੁੱਟਣ ਦੇ ਲਈ SOS ਕਨਾਲ ਦਾ ਟੱਕ ਲਾਉਣ ਦੇ ਲਈ ਜਿਹੜੀ ਹੈ ਉਹ ਇੱਕ ਪੂਰੀ ਥਾਂ 'ਤੇ ਆਈ, ਜਦੋਂ ਇਹੀ ਬਦ ਇਖਲਾਕ, ਬਦ ਕਲਾਮ, ਬਦ ਜ਼ਬਾਨ, ਬਦ ਸ਼ਕਲ ਕੈਪਟਨ ਅਮਰਿੰਦਰ ਉਦੋਂ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਸੀ, ਇਹ ਚਾਂਦੀ ਦੀ ਲੈ ਕੇ ਕਈਆਂ ਜਿਹੜਾ ਉਹਦੇ ਅੱਗੇ ਹੋਇਆ ਸੀ। 1981 ਦੀ ਗੱਲ ਹੈ, ਉਦੋਂ ਵੀ ਸਿੱਖਾਂ ਨੇ ਮੋਰਚਾ ਲਾਇਆ, ਫਿਰ ਧਰਮ ਯੁੱਧ ਮੋਰਚਾ, ਔਰ ਇੰਦਰਾ ਗਾਂਧੀ ਇਸ ਕਨਕਲੂਜਨ ਤੇ ਪਹੁੰਚੀ ਸੀ ਵੀ ਇਹਨਾਂ ਨੂੰ ਸਬਕ ਸਿਖਾਓ ਫਾਈਨਲੀ। ਔਰ ਉਹ ਟੈਂਕਾਂ ਤੋਪਾਂ ਨਾਲ ਹਮਲਾ, ਇਹ ਵੱਖਰੀ ਗੱਲ ਹੈ ਕਿ ਉਹ ਸਬਕ ਸਿਖਾਉਂਦੀ ਖੁਦ ਜਿਹੜੀ ਹੈ ਉਹ ਦੋਜ਼ਖ ਦੀ ਅੱਗ ਦੇ ਵਿੱਚ ਸੜ ਰਹੀ ਹੈ ਅੱਜ ਵੀ, ਔਰ ਉਸੇ ਅੱਗ ਦੇ ਵਿੱਚ ਸੜਨ ਲਈ ਫਿਰ ਉਹਦਾ ਮੁੰਡਾ ਵੀ ਤੁਰ ਗਿਆ ਉਹਦੇ ਪਿੱਛੇ। ਲੇਕਿਨ ਇਹ ਲੱਗਦਾ ਹੈ ਵੀ ਅਲਟੀਮੇਟਲੀ ਫਿਰੌਨੀਅਤ ਕੀ ਹੁੰਦੀ ਹੈ। ਜਦੋਂ ਅਸੀਂ ਫਿਰੌਨ ਦੀ ਗੱਲ ਕਰਦੇ ਹਾਂ, ਸਾਰੀਆਂ ਮਜ਼ਹਬੀ ਟ੍ਰੈਡੀਸ਼ਨਸ ਉਸ ਦਾ ਜ਼ਿਕਰ ਕਰਦੀਆਂ ਕਿ ਕਿਵੇਂ ਉਹਨੇ ਇੱਕ ਸਟੇਜ ਦੇ ਉੱਤੇ ਇਹ ਸਮਝ ਲਿਆ ਕੋਈ ਰੱਬ ਨਹੀਂ, ਉਹ ਖੁਦ ਹੀ ਰੱਬ ਬਣਿਆ ਹੋਇਆ ਸੀ, ਆਪਣੇ ਮੰਦਰ ਬਣਵਾਏ ਹੋਏ ਸੀ। ਔਰ ਅਲਟੀਮੇਟਲੀ ਫਿਰ ਫਿਰੌਨ ਦਾ ਐਂਡ ਕੀ ਹੋਇਆ? ਇਹੀ ਫਿਰੌਨੀਅਤ ਇੰਦਰਾ ਗਾਂਧੀ ਦੇ ਉੱਤੇ ਸੀ ਭਰਪਾ ਛਾਈ ਹੋਈ ਸੀ, ਉਹੀ ਅੱਜ ਮੋਦੀ ਦੇ ਉੱਤੇ ਹੈ। ਔਰ ਜੇ ਮੋਦੀ ਨੇ ਕੋਈ ਇਸ ਕਿਸਮ ਦੀ ਲਾਈਨ, ਕਿਉਂਕਿ ਜੋ ਮਾਹੌਲ ਇਹਨਾਂ 24 ਘੰਟਿਆਂ 'ਚ ਹੈ ਔਰ ਜਿਹੜੇ ਸੀਨੀਅਰ ਕਿਸਮ ਦੇ ਆਪਣੇ ਆਪ ਨੂੰ ਪੈਟਰੀਓਟਿਕ ਵੀ ਗਿਣਨ ਵਾਲੇ ਨੇ ਉਹ ਵੀ ਘਬਰਾਏ ਹੋਏ ਨੇ। ਔਰ ਉਸ ਤੋਂ ਕੀ ਮਾਹੌਲ ਐਵੇਂ ਜੇ ਬਹੁਤ ਸਾਰੀ ਡਿਟੇਲ 'ਚ ਗਿਆ ਤਾਂ ਵਕਤ ਲੱਗੇਗਾ। ਪਹਿਲਾਂ ਤਾਂ ਇਹਨਾਂ ਦੀ RSS ਦੀ ਪੋਸਟਲ ਗਰਲ ਜਿਹੜੀ ਹੈ ਕੰਗਣਾ ਰਣੌਤ, ਕਿਉਂਕਿ ਇਹ ਜਿਹੜੇ ਸਿਗਨਲ ਹੁੰਦੇ ਨੇ ਉਹ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ। ਉਹਨੇ ਟਵੀਟ ਕੀਤਾ
what happened in Punjab is shameful. ਪਹਿਲਾਂ ਹੀ ਉਹਨੂੰ ਪੰਜਾਬ ਨਾਲ ਜੋੜ ਕੇ what happened in Punjab is shameful. Honorable Prime Minister is democratically elected leader. ਤੇ ਡੈਮੋਕ੍ਰੇਸੀ ਦੇ ਵਿੱਚ ਵਿਖਾਵਾ ਕਰਨ ਦਾ, ਮੁਜ਼ਾਹਰਾ ਕਰਨ ਦਾ ਹੱਕ ਵੀ ਲੋਕਾਂ ਕੋਲ ਹੁੰਦਾ ਹੈ। ਇੱਥੇ ਤਾਂ ਜਿਹੜਾ ਉਹ ਆਂਡੇ ਵੀ ਮਾਰਦੇ ਨੇ, ਟਮਾਟਰ ਵੀ ਮਾਰਦੇ ਨੇ, ਔਰ ਇਹ ਵੀ ਜਮਹੂਰੀਅਤ ਦਾ ਹਿੱਸਾ ਹੈ। Honorable Prime Minister is democratically elected leader, representative, voice of 1.4 billion people. ਤੁਸੀਂ ਦੇਖੋ ਦਿਮਾਗ ਕਿੱਥੇ ਚੜਿਆ ਹੋਇਆ ਤੇ 1.4 ਬਿਲੀਅਨ ਲੋਕਾਂ ਦੀ ਉਹ ਆਵਾਜ਼ ਹੈ। An attack on him is an attack on every single Indian. ਹੁਣ ਇਹ ਮਾਹੌਲ ਕਿ ਉਹਦੇ ਤੇ ਹਮਲਾ, ਕਿਹਨੇ ਹਮਲਾ ਕੀਤਾ ਬਾਈ ਬੀਬੀ? ਲੇਕਿਨ ਤੁਸੀਂ ਜੇ ਝੂਠ ਹੀ ਬੋਲਣਾ, ਇੰਨਾ ਵੱਡਾ ਝੂਠ ਬੋਲੋ ਜਿਵੇਂ ਉਹਨੇ ਬੋਲਿਆ ਵੀ ਮੈਂ ਜਾਨ ਬਚਾ ਕੇ ਆਇਆ, ਅੱਗੋਂ ਸਾਰਿਆਂ ਨੇ ਉਹਨੂੰ ਅਟੈਕ ਬਣਾ ਦਿੱਤਾ ਜਿਹਦਾ ਕੋਈ ਤਾਲੁਕ ਹੀ ਨਹੀਂ ਹੈ। ਇਟਸ ਐਨ ਅਟੈਕ ਔਨ ਐਵਰੀ ਸਿੰਗਲ ਇੰਡੀਅਨ। ਇਟ ਇਜ਼ ਐਨ ਅਟੈਕ ਔਨ ਆਵਰ ਡੈਮੋਕ੍ਰੇਸੀ ਇਟਸੈਲਫ, ਕਿ ਸਾਡੀ ਜਮਹੂਰੀਅਤ ਤੇ ਅਟੈਕ ਹੋ ਗਿਆ। ਪੰਜਾਬ ਇਜ਼ ਬਿਕਮਿੰਗ ਏ ਹੱਬ ਫਾਰ ਟੈਰਰਿਸਟਿਕ ਐਕਟੀਵਿਟੀਜ਼, ਕਿ ਪੰਜਾਬ ਜਿਹੜਾ ਹੈ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਦਾ ਕੇਂਦਰ ਬਣਦਾ ਜਾ ਰਿਹਾ। ਇਫ ਵੀ ਡੋਂਟ ਸਟਾਪ ਦੈਮ ਨਾਓ, ਨੇਸ਼ਨ ਵਿਲ ਹੈਵ ਟੂ ਪੇ ਏ ਬਿਗ ਪ੍ਰਾਈਸ, ਕਿ ਜੇ ਅਸੀਂ ਹੁਣ ਉਹਨਾਂ ਨੂੰ ਨਾ ਰੋਕਿਆ ਤੇ ਮੁਲਕ ਨੂੰ ਇਸ ਦੀ ਬਹੁਤ ਕੀਮਤ ਅਦਾ ਕਰਨੀ। ਹੁਣ ਇਹ ਕੀ ਕਾਲ ਹੈ? ਜ਼ਾਹਰ ਹੈ ਕਿ ਭਾਈ ਇਹ ਉਸ ਪਾਸੇ ਵੱਲ ਜਾ ਰਹੇ ਨੇ। ਔਰ ਇਸ ਦੇ ਉੱਤੇ ਟਾਈਮਜ਼ ਆਫ ਇੰਡੀਆ ਦੇ ਸੀਨੀਅਰ ਪੱਤਰਕਾਰ ਨੇ ਮਿਸਟਰ IP ਸਿੰਘ, ਉਹਨਾਂ ਦੀ ਸਟੋਰੀ ਟਾਈਮਜ਼ ਆਫ ਇੰਡੀਆ 'ਚ ਹੈ। ਆਫਟਰ ਮੋਦੀ ਰਿਟਰਨਸ, ਰਿਪੀਟ ਆਫ 1984 ਥ੍ਰੈਟਸ ਔਨ ਸੋਸ਼ਲ ਮੀਡੀਆ। ਇਹ ਹੈਡਲਾਈਨ ਹੈ ਉਹਨਾਂ ਦੇ ਮੀਡੀਆ ਦੀ ਸਟੋਰੀ ਦਾ ਕਿ ਵੀ ਜਦੋਂ ਦਾ ਮੋਦੀ ਜਿਹੜਾ ਵਾਪਸ ਆਇਆ ਦਿੱਲੀ, ਇਹੀ ਚੱਲ ਰਿਹਾ ਹੈ ਕਿ ਅਸੀਂ 1984 ਯਾਦ ਕਰਾ ਦੇਵਾਂਗੇ ਸਿੱਖਾਂ ਨੂੰ। ਔਰ ਮੈਂ ਉਸ ਸਟੋਰੀ ਨੂੰ ਸ਼ੇਅਰ ਕਰਨਾ ਚਾਹੁੰਦਾ ਜਿਹੜੀ ਉਹਨਾਂ ਨੇ ਕਹੀ ਹੈ ਕਿ ਇਹ ਜਦੋਂ ਦਾ ਮੋਦੀ ਵਾਪਸ ਆਇਆ, ਉਹ ਮੋਗਾ ਫਿਰੋਜ਼ਪੁਰ ਹਾਈਵੇ ਦੇ ਉੱਤੇ ਜਿਹੜਾ ਹੈ ਉਸ ਫਲਾਈਓਵਰ ਦੇ ਉੱਤੇ ਫਸ ਗਿਆ ਸੀ। The threat of genocide and repeat of 1984 massacre of Sikhs were openly given on social media, not on veiled handles on Twitter have been used for posting hate messages against Sikh community. Even from genuine Facebook accounts, the threats of repeat of 84 have been given. ਇੱਕ ਤਾਂ ਸੀ ਜਿਵੇਂ ਉਹਨਾਂ ਨੇ ਸੁਲੀ ਐਪ ਔਰ ਬੁਲੀ, ਤੇ ਉਹਦੇ 'ਚ ਹੁਣ ਸਾਹਮਣੇ ਆ ਗਿਆ ਕਿ ਭਾਈ ਉਹ ਸਾਰੇ ਹਿੰਦੂ 4-5 ਕੰਪਿਊਟਰ ਔਰ ਦੂਜਿਆਂ ਦੇ ਸਟੂਡੈਂਟ ਨੇ, ਉਹ ਤਾਂ ਹੀਡੀਅਸ ਢੰਗ ਨਾਲ ਸੀ। ਇਹ ਜਿਹੜੇ ਉਹਨਾਂ ਦੇ ਓਪਨ ਅਕਾਊਂਟ ਨੇ, ਜਿਹੜੇ ਵੈਲ ਵਿਜ਼ੀਬਲ, ਉਹਨਾਂ ਰਾਹੀਂ ਵੀ ਇਹ ਧਮਕੀਆਂ ਦਿੱਤੀਆਂ ਜਾਂਦੀਆਂ ਨੇ। ਇਹ ਹੈਸ਼ਟੈਗ ਬਤਾ ਨਹੀਂ ਚੇਤਾ ਰਹਾ ਹੂੰ, ਇਹ ਹੈਸ਼ਟੈਗ ਉਹਨਾਂ ਨੇ ਸ਼ੁਰੂ ਕੀਤਾ, ਵਾਜ਼ ਰਨ ਇਨ ਦੇਵਨਾਗਰੀ ਹਿੰਦੀ ਦੇ ਵਿੱਚ, ਵਿਦ ਦਿਸ ਮੈਸੇਜ ਸ਼ਿਕੋਹਾਬਾਦ UP ਬੇਸਡ ਅਜੇ ਸਿੰਘ ਪੋਸਟਡ ਇਨ ਹਿੰਦੀ 'ਚ ਉਹਦੀ 84 ਵਿਲ ਸਟਾਰਟ appearing as a minor incident, ਕਿ ਹੁਣ ਜੋ ਅਸੀਂ ਸਿੱਖਾਂ ਨਾਲ ਕਰਨਾ ਹੈ 1984 ਬਹੁਤ ਉਹਦੇ ਸਾਹਮਣੇ ਪੇਤਲਾ ਹੋਏਗਾ। ਇੰਦਰਾ ਗਾਂਧੀ only had admirers of supporters. He I mean Modi, Narendra Damodar Modi, lord of hearts of crores of Bhagats. Even if he would get a gash, neither you race would be visible, ਕਿ ਜੇ ਉਹਨੂੰ ਇੱਕ ਸਕ੍ਰੈਚ ਵੀ ਆਇਆ ਤੇ ਤੁਹਾਡੀ ਸਾਰੀ ਅਸੀਂ ਰੇਸ ਜਿਹੜੀ ਹੈ ਉਹ ਕਰੋੜਾਂ ਦਿਲਾਂ ਦਾ ਹਿਰਦੇ ਸਮਰਾਟ ਆ, ਉਹਨੂੰ ਅਸੀਂ ਖਤਮ ਕਰ ਦਿਆਂਗੇ। nor your race would be visible, nor any history would remain. It will not be seen who is innocent or who is culprit. Stay in your limits. Punjab government should also note, and so should Pindranwale's illicit progeny, ਕਿ ਪਿੰਡਰਾਂਵਾਲੇ ਦੀ ਨਾਜਾਇਜ਼ ਔਲਾਦ ਵੀ ਇਹ ਦੇਖ ਲੈ ਔਰ ਪੰਜਾਬ ਗਵਰਨਮੈਂਟ ਵੀ ਸਮਝ ਲੈ ਵੀ ਅਸੀਂ ਨਾਮੋ ਨਿਸ਼ਾਨ ਤੁਹਾਡਾ ਮਿਟਾ ਦੇਵਾਂਗੇ, ਤੁਹਾਡਾ ਇਤਿਹਾਸ ਵੀ ਨਹੀਂ ਰਹਿਣ ਦੇਵਾਂਗੇ। ਦਿਸ ਮੈਸੇਜ was widely shared by other Facebook users with the hashtag, and several others posted similar comment. ਇਹ hashtag ਬਣਾਇਆ ਔਰ ਉਹਦੇ ਨਾਲ ਬਹੁਤਿਆਂ ਨੇ ਹੋਰ comment ਲਿਖੇ। Some tweaked or added something more on this message, but idea remained the same. Threaten a genocide. One Abraham Cha Kashyap, claiming to be assistant teacher in education department of Bihar, ਇਹ ਨੌਕਰੀਆਂ ਦੇ ਉੱਤੇ ਬੈਠੇ ਲੋਕ ਜਿਹਦਾ ਇਹ ਨਾਂ ਕਸ਼ਪ ਦਿੱਤਾ ਹੈ, also shared this message with the addition, now it appears what happened in 84 was correct, ਕਿ ਜੋ 84 ਚ ਹੋਇਆ ਉਹ ਬਿਲਕੁਲ ਠੀਕ ਹੋਇਆ। in a reference to massacre of Sikhs in November 84, one Suresh Mistry, apart from posting abuses, added
if there had been any gash or there would be one, then we shall not see who is responsible. Then weapons will be used from one side only, and these would continue till last impression of your race will be eliminated. ਕਿ ਜੇ ਅਸੀਂ ਫਿਰ ਇਹ ਨਹੀਂ ਦੇਖਾਂਗੇ ਕੌਣ ਗੁਨਾਹਗਾਰ, ਅਸੀਂ ਅਖੀਰ ਤੱਕ ਤੁਹਾਡਾ ਇੱਕ ਵੀ ਜਦੋਂ ਤੱਕ ਬੰਦਾ ਨਹੀਂ ਬਚੇਗਾ ਉਦੋਂ ਤੱਕ ਇਹ ਸਾਡੇ ਹਥਿਆਰ ਚੱਲਣਗੇ। ਔਰ ਹੋਰ ਵੀ ਉਹਨਾਂ ਨੇ ਦਿੱਤਾ, ਔਰ ਇਸ ਦੇ ਉੱਤੇ ਹੀ ਸਾਨੂੰ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਵੀ ਡੀਟੇਲ ਦੇ ਵਿੱਚ 2-3 ਲਿਖਤਾਂ ਨੇ ਉਹਨਾਂ ਦੀਆਂ। ਇੱਕ ਦਾ ਤਾਂ ਉਹਨਾਂ ਨੇ ਹੈਡਿੰਗ ਹੀ ਦਿੱਤਾ ਕਿ ਅੱਜ ਗੁਲਾਮੀ ਦਾ ਅਹਿਸਾਸ ਹੋਇਆ ਕਿ ਨਹੀਂ, ਉਸ ਦੇ ਉੱਤੇ ਉਹਨਾਂ ਨੇ ਸਵਾਲੀਆ ਨਿਸ਼ਾਨ ਲਾਇਆ ਕਿ ਭਾਈ ਅੱਜ ਕੀ ਹੈ। ਉਹਨਾਂ ਨੇ ਕਿਹਾ ਵੀ ਭਾਰਤ ਦੇ ਵਿੱਚ ਸਿੱਖ ਔਰ ਗੁਰਦੁਆਰੇ ਇਹ ਜਿਹੜੇ ਨੇ ਉਹ ਅੰਡਰ ਥ੍ਰੈਟ ਨੇ। BJP IT cell had trended names of Indira and Rajiv Gandhi, and RSS BJP supporters have threatened to repeat 1984 in last 7 years. Yesterday again they trended a hashtag threatening a repeat of 1984. ਪੂਰਾ hashtag ਚਲਾਇਆ ਕਿ ਅਸੀਂ ਰਿਪੀਟ ਕਰਾਂਗੇ। ਉਹਨਾਂ ਨੇ ਟਾਈਮਸ ਆਫ ਇੰਡੀਆ ਦੀ ਰਿਪੋਰਟ ਦਾ ਵੀ ਹਵਾਲਾ ਦਿੱਤਾ ਹੈ। ਕੰਗਨਾ ਰਣੌਤ ਨੇ ਪੰਜਾਬ ਨੂੰ ਹੱਬ ਆਫ ਟੈਰਰਿਸਟ ਐਕਟੀਵਿਟੀਜ਼ ਕਿਹਾ। ਈਵਨ ਸਾਇਨਾ ਨੇਪਾਲ is also openly tweeting lies about attack on Prime Minister when there was no attack at all. और इसी तरह Modi is full on creating anti-Sikh narrative and spreading lies on so-called plot to assassinate him. ਉਹਨੂੰ ਕਹਾਣੀ ਇਹ ਹੈ ਜੀ ਮੋਦੀ ਨੂੰ ਤਾਂ ਮਾਰ ਦੇਣਾ ਸੀ। ਜਦੋਂ ਉਹਨੇ ਕਿਹਾ ਕਿ ਵੀ ਮੈਂ ਜਾਨ ਬਚਾ ਕੇ ਆਇਆ, ਫਿਰ ਅਰਨਾਬ ਗੋਸਵਾਮੀ ਔਰ ਉਹਨਾਂ ਦਾ ਹਿੰਦੀ ਚੈਨਲਸ ਆਰ ਰਨਿੰਗ ਡਰਾਮਾ claiming Modi is Mrityunjay who won against death. He is ਖਤਰੋਂ ਕਾ ਖਿਲਾੜੀ who escaped alive from Punjab, ਜਿਵੇਂ ਕਿ ਉਹ ਉਸ ਵੋਲਕੈਨੋ ਚੋਂ ਨਿਕਲ ਕੇ ਆਇਆ ਹੋਏ। ਔਰ ਐਂਡ ਸ਼ੋਡ ਵਿਜ਼ੂਅਲਸ ਆਫ ਪ੍ਰੇਅਰਸ ਫॉर ਲੌਂਗ ਲਾਈਫ। अब 4 ਚੁਫੇਰੇ ਪੂਜਾ ਹੋ ਰਹੀ ਹੈ ਮੋਦੀ ਔਰ ਦੂਸਰੇ ਦੀ। ਪੰਜਾਬੀ should never forget this betrayal by ਆਮ ਆਦਮੀ ਪਾਰਟੀ, SAD and many rogues from Indian National Congress। ਅਸੀਂ ਜ਼ਿਕਰ ਕੀਤਾ ਕਿ ਵੀ ਕਿਵੇਂ ਬਾਦਲ ਵੀ, ਆਮ ਆਦਮੀ ਪਾਰਟੀ ਵੀ, ਤੇ ਇਹੀ ਮਨੀਸ਼ ਤਿਵਾੜੀ ਔਰ ਜਾਖੜ ਇਹ ਸਭ BJP ਦਾ ਹੀ ਗੀਤ ਜਿਹੜੇ ਨੇ ਗਾ ਰਹੇ ਨੇ। ਕੇਰਲਾ ਹੈਡ ਆਲਸੋ ਫੋਰਸਡ ਮੋਦੀ ਟੂ ਟਰਨ ਅਵੇ ਐਂਡ ਸੋ ਡਿਡ ਤਮਿਲਨਾਡੂ। ਕਿ ਇਸ ਤੋਂ ਪਹਿਲਾਂ ਕੇਰਲਾ ਦੇ ਲੋਕਾਂ ਨੇ ਵੀ ਭਜਾਇਆ ਸੀ ਮੋਦੀ ਨੂੰ, ਤਮਿਲਨਾਡੂ ਵਾਲਿਆਂ ਨੇ ਵੀ। ਦੇ ਈਵਨ ਲਾਂਚਡ ਲੈਕਸ ਆਫ ਬਲੈਕ ਬੈਲੂਨਸ ਇਨ ਸਕਾਈ ਟੂ ਬਲੌਕ ਵਿਊ ਆਫ ਮੋਦੀਜ਼ ਜੈਟ ਵਿਚ ਫੋਰਸਡ ਪਾਇਲਟ ਟੂ ਚੇਂਜ ਦਾ ਰਾਊਟ ਐਂਡ ਮੇਕ ਐਮਰਜੈਂਸੀ ਲੈਂਡਿੰਗ। ਉਹਨਾਂ ਨੇ ਹਜ਼ਾਰਾਂ ਕਾਲੇ ਗੁਬਾਰੇ ਤਾਂ ਕਿ ਉਹ ਪਾਇਲਟ ਵੀ ਜਿਹੜਾ ਉਹਨੇ ਆਪਣਾ ਰੂਟ ਬਦਲਣਾ ਪਿਆ ਸੀ। But no one called these states terrorists nor accused them of assassination plot or threatened genocide of their people. ਕਿਸੇ ਨੇ ਵੀ ਉਹਨਾਂ ਦੇ ਲੋਕਾਂ ਦੀ ਨਸਲਕੁਸ਼ੀ ਦਾ ਨਹੀਂ ਕਿਹਾ। Why only Sikhs and Punjab get these threats? That too when nothing happened at all. Now we all will be blamed even when nothing happens. ਵੀ ਕੁਝ ਵੀ ਨਹੀਂ ਹੋਇਆ ਫਿਰ ਵੀ blame ਹੈ। If even this constant slander, fake news, ignominy does not make Sikhs realize their slavery, then nothing will। ਕਿ ਜੇ ਇਸ ਸਭ ਦੇ ਚਲਦਿਆਂ ਵੀ ਸਿੱਖਾਂ ਨੂੰ ਇਹ ਰਿਅਲਾਈਜ਼ ਨਾ ਹੋਏ ਕਿ ਗੁਲਾਮੀ ਕੀ ਹੈ, ਫਿਰ ਕੋਈ ਚੀਜ਼ ਵੀ ਉਹਨਾਂ ਨੂੰ ਇਹ ਅਹਿਸਾਸ ਨਹੀਂ ਕਰਵਾ ਸਕੇਗੀ। ਫਿਰ ਉਹਨਾਂ ਨੇ ਮੋਦੀਜ਼ ਡਰਾਮਾ ਐਂਡ ਭਗਤ ਹੇਟ ਫਾਰ ਸਿੱਖਸ ਕਿ ਵੀ ਕਿਵੇਂ ਇਹ ਸਾਰੀ ਨਫ਼ਰਤ ਫੈਲਾਈ ਹੋਈ ਹੈ। ਸੋ ਅਸੀਂ ਭੈਣ ਜੀ ਅਮਨਜੋਤ ਕੌਰ ਜੀ ਦਾ ਸ਼ੁਕਰੀਆ ਵੀ ਅਦਾ ਕਰਦੇ ਕਿ ਉਹ ਸਾਨੂੰ ਵੈਲ ਇਨਫੋਰਮਡ ਰੱਖ ਰਹੇ ਨੇ ਉੱਥੋਂ ਦੇ ਮੀਡੀਆ ਚੈਨਲਸ ਔਰ ਉਹਨਾਂ ਉੱਥੋਂ ਦੇ ਸੋਸ਼ਲ ਮੀਡੀਆ 'ਚ ਕੀ ਚੱਲ ਰਿਹਾ ਹੈ ਇਸ ਬਾਰੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਰੇ ਚਿਤਨੇ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।